ਵਾਹਿਗੁਰੂ जी का खालसा वाहिगुरू जी की फतेह। अमरीका ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਰਾਹੀਂ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਤੇ ਵਰਲਡ ਵਾਈਡ ਗਲੋਬਲ CPN roku ਜਾਦੂ TV TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅੱਜ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਦੇ ਹਵਾਲੇ ਨਾਲ ਭਾਰਤ ਵੱਲੋਂ ਕੈਨੇਡਾ ਨਾਲ ਓਨਟਾਰੀਓ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੰਦਿਆਂ ਪਾਸ ਕੀਤੇ ਮਤੇ ਤੇ ਅਸਹਿਮਤੀ ਪ੍ਰਗਟਾਈ ਜਾ ਰਹੀ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਇਸ ਮਤੇ ਦੇ ਖਿਲਾਫ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਆਮ ਆਦਮੀ ਪਾਰਟੀ ਦੇ ਰਜੌਰੀ ਗਾਰਡਨ ਤੋਂ ਸਾਬਕਾ MLA ਜਰਨੈਲ ਸਿੰਘ ਵੱਲੋਂ 30 ਜੂਨ 2015 ਨੂੰ ਦਿੱਲੀ ਅਸੈਂਬਲੀ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਸੀ ਜਿਸ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਹਿੰਦਿਆਂ ਇਨਸਾਫ ਦੀ ਮੰਗ ਕੀਤੀ ਗਈ ਸੀ। ਸੋ ਇਹ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਦਿੱਲੀ ਅਸੈਂਬਲੀ ਵੱਲੋਂ ਸਭ ਤੋਂ ਪਹਿਲਾਂ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਕਿਹਾ ਗਿਆ ਸੀ ਅਤੇ ਇਸ ਨੂੰ ਮਾਨਤਾ ਦਿੱਤੀ ਗਈ ਸੀ। ਇਸ ਸਾਰੇ ਮੁੱਦੇ ਤੇ ਅਤੇ ਭਾਰਤ ਸਰਕਾਰ ਦੇ ਦਿੱਲੀ ਅਤੇ ਓਨਟਾਰੀਓ ਰੈਜ਼ੋਲੂਸ਼ਨ ਪ੍ਰਤੀ ਵੱਖ-ਵੱਖ ਰਵੱਈਏ ਸੰਬੰਧੀ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਸਾਬਕਾ MLA ਅਤੇ ਪੱਤਰਕਾਰ ਸਰਦਾਰ ਜਰਨੈਲ ਸਿੰਘ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਜਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਜੀ, ਤੁਹਾਡਾ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ। ਹਾਂਜੀ, ਧੰਨਵਾਦ ਜੀ। ਜਰਨੈਲ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਹਾਲਾਂਕਿ ਮੀਡੀਆ ਦੇ ਵਿੱਚ ਜਦੋਂ ਇਹ ਖਬਰ ਆਈ ਕਿ ਓਨਟਾਰੀਓ ਦਾ ਜਿਹੜਾ ਰੈਜ਼ੋਲੂਸ਼ਨ ਵੱਲ ਪਾਸ ਹੋਇਆ ਤੇ ਓਨਟਾਰੀਓ ਨੇ ਅਸੈਂਬਲੀ ਨੇ 1984 ਦੇ ਸਿੱਖ ਕਤਲੇਆਮ ਨੂੰ ਐਜ਼ ਅ ਜੈਨੋਸਾਈਡ ਜਿਹੜਾ ਹੈਗਾ ਉਹ ਰੈਕਗਨਾਈਜ਼ ਕੀਤਾ ਹੈਗਾ, ਤਾਂ ਬਹੁਤੇ ਮੀਡੀਆ ਦੇ ਵਿੱਚ ਇਹੀ ਸੀ ਕਿ ਇਹ ਪਹਿਲੀ ਅਸੈਂਬਲੀ ਹੈਗੀ ਹੈ ਦੁਨੀਆ ਦੇ ਵਿੱਚ ਜਿਹਨੇ ਇੱਦਾਂ ਦਾ ਜਿਹੜਾ ਮਤਾ ਉਹ ਪਾਸ ਕੀਤਾ ਗਿਆ। ਪਰ ਇਹ ਫੈਕਟ ਓਵਰਲੁੱਕ ਹੋਇਆ ਕਿ ਤੁਹਾਡੇ ਵੱਲੋਂ ਜਿਹੜਾ ਮੋਸ਼ਨ ਲਿਆਂਦਾ ਗਿਆ ਸੀ ਉਹ ਪਹਿਲਾ ਸੀਗਾ ਜਿਹੜਾ ਦਿੱਲੀ ਦੇ ਵਿੱਚ ਜਦੋਂ ਜੂਨ 2015 ਦੇ ਵਿੱਚ ਜਦੋਂ ਇਹਨੂੰ ਨਸਲਕੁਸ਼ੀ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਕਹਿੰਦਿਆਂ ਇਹਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਸੀ। ਸੋ ਸਾਡੇ ਦਰਸ਼ਕਾਂ ਲਈ ਵੀ ਮੈਂ ਇੱਕ ਵਾਰੀ ਜਿਹੜਾ ਉਹ ਤੁਸੀਂ ਮੋਸ਼ਨ ਲੈ ਕੇ ਆਂਦਾ ਸੀ ਮੈਂ ਉਹਦੀਆਂ ਕੁਝ ਲਾਈਨਸ ਜ਼ਰੂਰ ਪੜ੍ਹਨੀਆਂ ਚਾਹੂੰਗਾ ਸਾਡੇ ਦਰਸ਼ਕਾਂ ਲਈ। ਉਹ ਸੀਗਾ ਜੀ ਰੂਲ ਨੰਬਰ ਮੋਸ਼ਨ ਅੰਡਰ ਰੂਲ 107। This house strongly condemns the Sikh genocide happened 30 years back in November 1984 and pays homage to the people killed. This house also expresses its resentment that the victims are still knocking about from pillar to post for what they want, what the want of justice and are still waiting for it. ਸੋ ਜਰਨੈਲ ਸਿੰਘ ਜੀ, ਇਹ ਸਾਰੇ ਘਟਨਾਕ੍ਰਮ ਤੇ ਜੋ ਪਿਛਲੇ ਦਿਨਾਂ ਤੋਂ ਸ਼ੁਰੂ ਹੋਇਆ ਹਰਜੀਤ ਸਿੰਘ ਸੱਜਣ ਦੀ ਫੇਰੀ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਭਾਰਤ ਸਰਕਾਰ ਦਾ ਪ੍ਰਤੀਕਰਮ ਸੀਗਾ ਓਨਟਾਰੀਓ ਦੇ ਰੈਜ਼ੋਲੂਸ਼ਨ ਦੇ ਖਿਲਾਫ ਜਿਹੜੀ ਵੱਖ-ਵੱਖ ਐਂਗਲਸ ਤੋਂ ਵੱਖ-ਵੱਖ ਪਲੇਟਫਾਰਮਸ ਤੇ ਜਿਹੜਾ ਵਿਰੋਧ ਦਰਜ ਕਰਵਾਇਆ ਗਿਆ ਤੇ ਜਿਹੜਾ ਤੁਹਾਡਾ ਰੈਜ਼ੋਲੂਸ਼ਨ ਸੀ ਤੁਸੀਂ ਲੈ ਕੇ ਆਂਦਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ, ਖਾਸ ਗੱਲ ਇਹ ਸੀ ਕਿ ਇਹਦੇ ਵਿੱਚ ਜਿਹੜੇ BJP ਦੇ MLA ਸੀਗੇ ਦਿੱਲੀ ਅਸੈਂਬਲੀ ਦੇ ਵਿੱਚ ਉਹਨਾਂ ਵੱਲੋਂ ਵੀ ਵਿਰੋਧ ਨਹੀਂ ਸੀ ਕੀਤਾ ਗਿਆ। ਸੋ ਇਹ ਜਿਹੜਾ ਇੱਕ ਭਾਰਤ ਸਰਕਾਰ ਦਾ ਡਿਫਰੈਂਟ ਰਵੱਈਆ ਹੈਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਮੈਂ ਓਨਟਾਰੀਓ ਦੀ ਜਿਹੜੀ ਪਾਰਲੀਮੈਂਟ ਨੇ ਪਾਸ ਕੀਤਾ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਾਰਿਆਂ ਨੂੰ ਕਿ ਵੀ ਤੁਸੀਂ ਇਸ ਨੂੰ ਸਿੱਖ ਜੈਨੋਸਾਈਡ ਕਰਕੇ ਇਸ ਮਸਲੇ ਨੂੰ ਫਿਰ ਉਛਾਲਿਆ। ਵੈਸੇ ਤਾਂ ਇਹ ਸਾਡੇ ਸਿੱਖਾਂ ਦਾ ਦਰਦ ਹੈ ਜੋ ਸਾਡੇ ਨਾਲ ਹੋਇਆ ਉਸ ਨਸਲਕੁਸ਼ੀ ਤੋਂ, ਪਰ ਇਹਨੂੰ ਚੱਕਣਾ ਬਹੁਤ ਜ਼ਰੂਰੀ ਹੈ ਤੇ ਓਨਟਾਰੀਓ ਦੀ ਪਾਰਲੀਮੈਂਟ ਨੇ ਇਹ ਕੰਮ ਕੀਤਾ। 30 ਜੂਨ 2015 ਨੂੰ ਇਹ ਮੈਂ ਮਤਾ ਦਿੱਲੀ ਦੀ ਅਸੈਂਬਲੀ 'ਚ ਲੈ ਕੇ ਆਇਆ ਸੀ ਤੇ ਉਹਦੇ ਵਿੱਚ ਯੂਨੈਨਿਮਸਲੀ ਪਾਸ ਹੋਇਆ ਸੀ, ਜਿਹਦੇ ਵਿੱਚ ਬਕਾਇਦਾ ਡਿਸਕਸ਼ਨ ਹੋਈ ਸੀ ਤੇ ਉਹਦੇ ਬਾਅਦ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੇ ਉਸ ਬਹਿਸ ਦਾ ਰੈਜ਼ੋਲੂਸ਼ਨ ਤੇ ਜਵਾਬ ਦਿੱਤਾ ਸੀ, ਜਿਹਦੇ 'ਚ ਉਹਨਾਂ ਨੇ ਆਪਣਾ ਵਾਅਦਾ ਵੀ ਕੀਤਾ ਸੀ ਕਿ ਜੇ ਕੋਈ 1984 ਦਾ ਵਿਕਟਮ ਆਪਣੇ ਵਕੀਲ ਚਾਹੁੰਦਾ ਤੇ ਦਿੱਲੀ ਸਰਕਾਰ ਉਹਨੂੰ ਵਕੀਲ ਵੀ ਫ੍ਰੀ ਮੁਹੱਈਆ ਕਰਾਏਗੀ ਜੀ। ਉਹਨਾਂ ਨੇ ਜਵਾਬ ਵੀ ਦਿੱਤਾ ਸੀ ਤੇ ਆਪਣੇ BJP ਦੇ ਵਿਜੇਂਦਰ ਗੁਪਤਾ ਜਿਹੜੇ ਲੀਡਰ ਆਫ ਓਪੋਜੀਸ਼ਨ ਹੈ
ਉਹਨਾਂ ਨੇ ਮੇਰੇ ਇਸ ਮਤੇ ਦੇ ਉੱਤੇ ਸਹੀ ਪਾਈ ਸੀ ਤੇ ਕਿਹਾ ਸੀ ਅਸੀਂ ਇਸ ਮਤੇ ਦੇ ਨਾਲ ਹੈਗੇ ਆ। ਤੇ ਬੀਜੇਪੀ ਦੇ ਜਿਹੜੇ ਐਮਐਲਏ ਉੱਥੇ ਸੀ ਉਹ ਵੀ ਉਹਨਾਂ ਨੇ ਯੂਨੈਨਿਮਸਲੀ ਇਹਨੂੰ ਪਾਸ ਕੀਤਾ ਗਿਆ ਸੀ। ਤੇ ਇਹ ਮਤਾ ਮੈਂ, ਕਿਉਂਕਿ ਮੈਂ ਆਪ ਇਸ 84 ਦੇ ਘੱਲੂਘਾਰੇ ਨਾਲ ਜੁੜਿਆ ਰਿਹਾ, ਆਪਣੀ ਅੱਖੀਂ ਦੇਖਿਆ, ਹੰਡਾਇਆ ਤੇ ਮੇਰੇ ਚਿੱਤ ਵਿੱਚ ਸੀ। ਮੈਂ ਐਜ਼ ਪੱਤਰਕਾਰ ਵੀ ਇਸ ਨੂੰ ਲੈ ਕੇ ਲਿਖਦਾ ਰਿਹਾ ਤੇ ਪ੍ਰੋਟੈਸਟ ਵੀ ਕੀਤਾ। ਤੇ ਮੈਂ ਜਦੋਂ ਐਮਐਲਏ ਬਣਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਹੀ ਭਾਰ ਸੀ ਕਿ ਸਭ ਤੋਂ ਪਹਿਲਾਂ ਮੈਂ ਜਿਹੜਾ ਮਤਾ ਲੈ ਕੇ ਆਵਾਂ ਉਹ 84 ਦੇ ਕਤਲੇਆਮ ਦਾ ਲੈ ਕੇ ਆਵਾਂ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਇਆ। ਤੇ ਉਸ ਵੇਲੇ ਖਬਰਾਂ ਵੀ ਛਪੀਆਂ ਸੀ, ਪਰ ਮੈਨੂੰ ਲੱਗਦਾ ਹੈ ਕਿ ਹੁਣ, ਕਿਉਂਕਿ ਦੁਨੀਆ ਦੇ ਪੱਧਰ ਤੇ ਜਦੋਂ ਬੇਇੱਜ਼ਤੀ ਹੋਈ ਹੈ ਉਦੋਂ ਘਰ 'ਚ ਹੀ ਸੀ, ਜਦੋਂ ਹੁਣ ਓਨਟਾਰੀਓ ਦੀ ਪਾਰਲੀਮੈਂਟ ਨੇ ਵੀ ਪਾਸ ਕੀਤਾ ਤੇ ਹੁਣ ਦੁਨੀਆ ਦੇ ਵਿੱਚ ਵੀ ਇਹ ਗੱਲ ਉੱਠਣ ਲੱਗ ਪਈ ਕਿ ਉਹ ਨਸਲਕੁਸ਼ੀ ਹੋਈ ਸੀ। ਤੇ ਹੁਣ ਬੀਜੇਪੀ ਜਿਹੜੀ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਗੱਲਾਂ ਕਰ ਰਹੀ ਹੈ, ਉਹਨੂੰ ਸ਼ਰਮ ਆਈ ਹੈ, ਕਿਉਂਕਿ ਉਹ ਵੀ ਉਸ ਵੇਲੇ ਕਾਂਗਰਸ ਦੇ ਜੋ ਕੀਤਾ ਸੀ, ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਕੀਤਾ ਸੀ, ਰਾਜੀਵ ਗਾਂਧੀ ਦੀ ਸਰਕਾਰ ਨੇ ਕੀਤਾ ਸੀ, ਉਦੋਂ ਦੇ ਹੋਮ ਮਿਨਿਸਟਰ ਨਰਸਿਮਹਾ ਰਾਓ ਨੇ ਕੀਤਾ ਸੀ, ਉਦੋਂ ਦੀ ਪੁਲਿਸ ਨੇ ਮਿਲ ਕੇ ਕੀਤਾ ਸੀ, ਉਸ ਵੇਲੇ ਦੇ ਕਾਂਗਰਸ ਦੇ ਗੁੰਡਿਆਂ ਨੇ ਮਿਲ ਕੇ ਕੀਤਾ ਸੀ। ਪਰ ਇਹਦੇ ਵਿੱਚ ਉਹ ਜਿਹੜੀ ਸੋਚ ਸੀ, ਉਹ ਜਿਹੜੀ ਕੱਟੜਵਾਦੀ ਸੋਚ ਸੀ, ਜਿਹਦੇ ਵਿੱਚ ਸਿੱਖ ਘੱਟ ਗਿਣਤੀ ਦੇ ਨਾਲ ਜ਼ੁਲਮ ਕੀਤਾ ਗਿਆ, ਕਿਤੇ ਨਾ ਕਿਤੇ ਉਹ ਕੱਟੜਵਾਦੀ ਜਿਹੜੀ ਹਿੰਦੂਤਵ ਦੀ ਸੋਚ ਸੀ ਉਹ ਵੀ ਹਾਵੀ ਸੀ ਤੇ ਬੀਜੇਪੀ ਉਹਨੂੰ ਅੱਜ ਰਿਪਰੈਜ਼ੈਂਟ ਕਰਦੀ ਹੈ। ਉਸ ਵੇਲੇ ਕਿਤੇ ਨਾ ਕਿਤੇ ਇਹ ਵੀ ਖੁਸ਼ ਸੀ ਕਿ ਸਿੱਖਾਂ ਨਾਲ ਹੋਇਆ, ਸਬਕ ਸਿਖਾਇਆ ਗਿਆ। ਤੇ ਅੱਜ ਜਦੋਂ ਇਹਨਾਂ ਨੇ 2002 ਦੇ ਗੁਜਰਾਤ ਦੇ ਦੰਗੇ ਕੀਤੇ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇਹਨਾਂ ਨੂੰ ਹੁਣ ਇਹ ਡਰ ਪੈ ਗਿਆ ਹੈ ਕਿ ਜੇ 84 ਦੇ ਕਤਲੇਆਮ ਨੂੰ ਲੈ ਕੇ, ਉਸ ਨਸਲਕੁਸ਼ੀ ਨੂੰ ਲੈ ਕੇ ਮਤਾ ਦੁਨੀਆ 'ਚ ਪਾਸ ਹੋ ਸਕਦਾ ਹੈ, ਕਿਤੇ ਸਾਡੇ 2002 ਦੇ ਗੁਜਰਾਤ ਦੇ ਵਿੱਚ ਜੋ ਅਸੀਂ ਕੀਤਾ ਹੈ ਉਹਨੂੰ ਲੈ ਕੇ ਵੀ ਮਤੇ ਕਿਤੇ ਪਾਸ ਨਾ ਹੋਣ ਲੱਗ ਪੈਣ, ਇਸ ਵੀ ਡਰ ਤੋਂ। ਤੇ ਇਸ ਕਰਕੇ ਕਿ ਕਿਉਂਕਿ ਇਹ ਘੱਟ ਗਿਣਤੀ ਨਾਲ ਹੋਇਆ, ਉਹਦੇ 'ਚ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਬੀਜੇਪੀ ਹੋਵੇ, ਇਹ ਦੋਵੇਂ ਇਕੱਠੇ ਨੇ। ਤੇ ਇਸ ਗੱਲ ਨੂੰ ਇਹ ਗੱਲ ਸਾਬਤ ਹੋ ਗਈ ਜਦ ਕਿ ਜਿਹੜੀ ਯਾਦਗਾਰ 1984 ਨੂੰ ਲੈ ਕੇ, ਕਤਲੇਆਮ ਨੂੰ ਲੈ ਕੇ, ਉਸ ਨਸਲਕੁਸ਼ੀ ਨੂੰ ਲੈ ਕੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਬਣਾਈ ਗਈ ਹੈ, ਉਹਦੇ ਵਿੱਚ ਵੀ ਜਦੋਂ ਇਹ ਰਾਜਨਾਥ ਸਿੰਘ ਵੀ ਉਸ ਤੋਂ ਪਹਿਲਾਂ ਆਏ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਇਸ ਨੂੰ ਨਸਲਕੁਸ਼ੀ ਮੰਨਦੇ ਹਾਂ, ਪਰ ਅੱਜ ਉਹ ਮੁੱਕਰ ਗਏ ਇਸ ਗੱਲ ਤੋਂ। ਅਕਾਲ ਤਖਤ ਸਾਹਿਬ ਤੋਂ ਇਸ ਨੂੰ ਨਸਲਕੁਸ਼ੀ ਐਲਾਨਿਆ ਗਿਆ ਹੈ। ਇਸ ਕਰਕੇ ਅੱਜ ਇਹ ਵੀ ਸਵਾਲ ਬਣਦਾ ਹੈ ਕਿ ਜੋ ਅਕਾਲੀ ਦਲ ਹੈ ਉਹ ਅੱਜ ਬੀਜੇਪੀ ਨਾਲ ਭਾਈਵਾਲ ਹੈ, ਅੱਜ ਉਹ ਚੁੱਪ ਕਰਕੇ ਬੈਠਾ ਹੈ ਕਿ ਇਸ ਨੂੰ ਨਸਲਕੁਸ਼ੀ ਮੰਨਣ ਤੋਂ ਸਾਫ਼ ਇਨਕਾਰੀ ਹੋ ਰਹੇ ਨੇ। ਤੇ ਹੁਣ ਜਿਹੜੀ ਉਹ ਹਰਸਿਮਰਤ ਕੌਰ ਬਾਦਲ ਹੈ, ਜਿਹੜੀ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਹੈ, ਕਿ ਉਹਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ, ਕਿ ਉਸ ਨੂੰ ਇਸ ਗੱਲ ਦੇ ਉੱਤੇ ਰੋਸ ਜ਼ਾਹਰ ਨਹੀਂ ਕਰਨਾ ਚਾਹੀਦਾ, ਪਰ ਹੁਣ ਚੁੱਪ ਕਰਕੇ ਬੈਠੇ ਹੋਏ ਆ। ਇਹ ਸਾਡੇ ਆਪਣੇ ਸਿੱਖਾਂ 'ਚ ਵੀ ਕਮੀ ਹੈ ਕਿ ਆਪਾਂ ਜਦੋਂ ਮਰਜ਼ੀ ਇਹਨਾਂ ਇਹੋ ਜਿਹੇ ਲੀਡਰਾਂ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ, ਜਿਹੜੇ ਉੱਪਰੋਂ ਦੇ ਕਹਿਣ ਨੂੰ ਕੁਝ ਨੇ ਤੇ ਕਰਨ ਨੂੰ ਕੁਝ ਨੇ। ਹੁਣ ਇਹ ਦੱਸਣ ਕਿ 84 ਦੇ ਕਤਲੇਆਮ ਚੰਦੂ ਮਾਜਰਾ ਨੇ ਤੇ ਗੱਲ ਕਰ ਦਿੱਤੀ, ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਕਿ ਬਈ ਅਸੀਂ ਇਹਨੂੰ ਨਸਲਕੁਸ਼ੀ ਮੰਨਦੇ ਆ, ਪਰ ਤੇਰੇ ਮੰਨਣ ਨਾਲ ਕੀ ਹੁੰਦਾ ਹੈ? ਕੀ ਤੁਸੀਂ ਬੀਜੇਪੀ ਨਾਲ ਆਪਣੇ ਸੰਬੰਧ ਤੋੜੇ ਨੇ? ਕੀ ਤੁਸੀਂ ਕੇਂਦਰ ਸਰਕਾਰ ਦੇ ਸਾਹਮਣੇ ਆਪਣਾ ਰੋਸ ਜ਼ਾਹਿਰ ਕੀਤਾ ਹੈ? ਕੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ? ਕੀ ਬੀਜੇਪੀ ਨਾਲ ਤੁਸੀਂ ਆਪਣੇ ਰਿਲੇਸ਼ਨ ਤੋੜੇ ਨੇ? ਕਿਉਂ ਨਹੀਂ ਕੀਤਾ? ਜਦਕਿ ਇਹ ਤਾਂ ਸਿੱਧੇ ਤੌਰ ਤੇ ਕਾਂਗਰਸ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਇੱਕ ਦੰਗਾ ਸੀ ਜਿਹਦੇ ਵਿੱਚ ਇੱਕ ਕਮਿਊਨਿਟੀ ਨੇ ਦੂਜੀ ਕਮਿਊਨਿਟੀ ਨੂੰ ਮਾਰਿਆ। ਗੱਲ ਇਹ ਹੈ ਕਿ ਉਸ ਵੇਲੇ ਦੀ ਸਰਕਾਰ ਦੇ ਨੇਤਰਤਵ ਦੇ ਵਿੱਚ, ਉਹਦੀ ਲੀਡਰਸ਼ਿਪ ਦੇ ਵਿੱਚ, ਉਸ ਵੇਲੇ ਦੀ ਪੁਲਿਸ, ਕਾਂਗਰਸ ਦੇ ਗੁੰਡੇ, ਹੋਰ ਜਿੰਨੇ ਵੀ ਐਂਟੀ ਸੋਸ਼ਲ ਐਲੀਮੈਂਟ, ਉਹਨਾਂ ਸਾਰਿਆਂ ਨੇ ਮਿਲ ਕੇ ਸਿੱਖਾਂ ਦਾ ਘਾਣ ਕੀਤਾ, ਨਸਲਕੁਸ਼ੀ ਕੀਤੀ। ਤੇ ਉਹ ਨਸਲਕੁਸ਼ੀ ਹੀ ਹੈ, ਕਿਉਂਕਿ ਨਸਲਕੁਸ਼ੀ ਦੇ ਵਿੱਚ ਜੇ ਦੰਗਾ ਹੁੰਦਾ ਤੇ ਦੂਜੇ ਪਾਸੇ ਵੀ ਕੋਈ ਨੁਕਸਾਨ ਹੁੰਦਾ। ਜੇ ਦੰਗਾ ਹੁੰਦਾ ਤੇ ਪੁਲਿਸ ਇੱਕ ਪਾਸੜ ਕਾਰਵਾਈ ਨਾ ਕਰਦੀ, ਜੇ ਇਹ ਕਿਤੇ ਦੰਗਾ ਹੁੰਦਾ ਫਿਰ ਦੋਨੋਂ ਪਾਸੋਂ ਕੋਈ ਨਾ ਕੋਈ ਗੱਲ ਬਣਨੀ ਸੀ, ਪਰ ਨਹੀਂ। ਇਹਦੇ ਵਿੱਚ ਸਿੱਖਾਂ ਨੂੰ ਕੱਢ ਕੇ, ਟ੍ਰੇਨਾਂ ਚੋਂ ਕੱਢ ਕੇ, ਘਰਾਂ ਚੋਂ ਕੱਢ ਕੇ ਮਾਰਿਆ ਗਿਆ, ਜਦਕਿ ਉੱਥੋਂ ਦੀ ਕੋਈ ਪ੍ਰੋਵੋਕੇਸ਼ਨ ਨਹੀਂ ਸੀ, ਕੋਈ ਰਿਟੈਲੀਏਸ਼ਨ ਨਹੀਂ ਸੀ। ਉਹਨਾਂ ਨੂੰ ਇਹ ਧਿਆਨ ਵੀ ਨਹੀਂ ਸੀ, ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਨਾਲ ਹੋਏਗਾ। ਇਹ ਨਸਲਕੁਸ਼ੀ ਸੀ, ਜਿਹਦੇ ਸਿਰ ਤੇ ਪੱਗ ਸੀ, ਜਿਹੜਾ ਸਿੰਘ ਸੀ, ਜਿਹਦੇ ਨਾਂ ਨਾਲ ਸਿੰਘ ਲੱਗਦਾ ਸੀ, ਉਹਨੂੰ ਮਾਰ ਦਿੱਤਾ ਗਿਆ।
ਉਹਨੂੰ ਜਿਉਂਦਾ ਸਾੜ ਦਿੱਤਾ ਗਿਆ। ਜਿੱਦਾਂ ਕਹਿੰਦੇ ਬੱਚਾ ਕਹਾਣੀ ਕਰ ਦਿੱਤੀ ਗਈ, ਬਿਲਕੁਲ ਬੱਚਿਆਂ ਨੂੰ ਹੀ ਨਹੀਂ ਛੱਡਿਆ ਗਿਆ, ਜਿਉਂਦਾ ਸਾੜ ਦਿੱਤਾ ਗਿਆ। ਤੇ ਉਹਦੇ ਵਿੱਚ ਕੋਈ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ, ਜਿਹੜੇ ਦੰਗਾ ਕਹਿੰਦੇ ਨੇ, ਦੰਗਾ ਕਿਸੇ ਭਾਵਨਾਤਮਕ ਇਸ਼ੂ ਦੇ ਉੱਤੇ ਉੱਠਦਾ ਹੈ ਤੇ ਇੱਕਦਮ ਭੜਕਦਾ ਹੈ। ਇੰਦਰਾ ਗਾਂਧੀ ਦੇ ਮਰਨ ਤੋਂ 24 ਘੰਟੇ ਤੱਕ ਕਿਸੇ ਸਿੱਖ ਦਾ ਕੋਈ ਬਾਲ ਬਾਂਕਾ ਨਹੀਂ ਹੋਇਆ, ਕਿਸੇ ਨੇ ਕੋਈ ਸਿੱਖ ਨੂੰ ਨਹੀਂ ਮਾਰਿਆ। 24 ਘੰਟਿਆਂ ਤੱਕ ਇਹ ਰਾਤ ਨੂੰ ਮੀਟਿੰਗਾਂ ਹੋਈਆਂ। ਇਹ ਰਾਮਪਾਲ ਸਰੋਜ ਵਰਗੇ, HKL ਭਗਤ ਵਰਗੇ, ਸੱਜਣ ਕੁਮਾਰ ਵਰਗੇ, ਧਰਮਦਾਸ ਸ਼ਾਸਤਰੀ ਵਰਗੇ, ਸੱਜਣ ਕੁਮਾਰ ਵਰਗੇ, ਇਹਨਾਂ ਦੇ ਘਰਾਂ ਦੇ ਵਿੱਚ ਮੀਟਿੰਗਾਂ ਹੋਈਆਂ ਬਕਾਇਦਾ। ਇਹ ਦਸਤਾਵੇਜ਼ ਨੇ, ਇਹ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਹੈ, ਜੋ ਮੈਂ 1984 ਸਿੱਖ ਕਤਲੇਆਮ ਦਾ ਸੱਚ ਕਿਤਾਬ ਲਿਖੀ ਹੈ। ਉਹਦੇ ਵਿੱਚ ਦੱਸਿਆ ਕਿੱਦਾਂ ਇਹ ਹੋਇਆ, ਕਿੱਦਾਂ ਇਹਦੇ ਵਿੱਚ ਮੈਂ ਇਹਨੂੰ ਇਸ ਕਰਕੇ ਨਸਲਕੁਸ਼ੀ ਵੀ ਦੱਸਦਾ। ਆਰਗੇਨਾਈਜ਼ਡ ਕ੍ਰਾਈਮ ਸੀ ਕਿਸ ਤਰ੍ਹਾਂ ਦੇ ਨਾਲ। ਇਹ ਦੰਗਾ ਨਹੀਂ ਭੜਕਿਆ ਸੀ ਕਿ ਕਿਸੇ ਗੱਲ ਤੋਂ, ਧਾਰਮਿਕ ਗੱਲ ਤੋਂ ਦੰਗਾ ਭੜਕ ਗਿਆ। ਬਕਾਇਦਾ ਇਹਨਾਂ ਦੇ ਇਹਦੇ ਚ ਰੋਹਤਕ ਤੋਂ ਟ੍ਰੇਨ ਲਗਾਈ ਗਈ, ਜਿਹੜੀ ਟ੍ਰੇਨ ਕਾਤਲਾਂ ਨੂੰ ਲੈ ਕੇ ਆਈ, ਜਿਹਨੇ ਆ ਕੇ ਇੱਥੇ ਕਤਲੇਆਮ ਕੀਤਾ। ਬਕਾਇਦਾ DTC ਦੀਆਂ ਬੱਸਾਂ, ਉਹਨਾਂ ਦੇ ਡਰਾਈਵਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਵੀ ਕਾਤਲਾਂ ਨੂੰ ਲੈ ਕੇ ਜਾਣਾ ਸੀ। ਜਿਹੜੇ ਤੇਲ ਦੇ ਡਿਪੂ ਸੀ, ਉਹਨਾਂ ਡਿਪੂ ਦੇ ਹੋਲਡਰਾਂ ਨੂੰ ਬਕਾਇਦਾ ਡਿਊਟੀਆਂ ਲਾਈਆਂ ਗਈਆਂ ਕਿ ਤੁਸੀਂ ਹੁਣ ਤੇਲ ਦੇਣਾ ਹੈ। ਤੇ ਇਹ ਪੂਰਾ ਆਰਗੇਨਾਈਜ਼ਡ ਕ੍ਰਾਈਮ ਕੀਤਾ ਗਿਆ। ਜਿੱਥੇ ਜਿੱਥੇ ਸਿੱਖ ਨੇ ਰਿਟੈਲੀਏਸ਼ਨ ਕੀਤੀ, ਜਿੱਥੇ ਜਿੱਥੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਉੱਥੇ ਪੁਲਿਸ ਨੇ ਹਮਲਾ ਕੀਤਾ। ਉੱਥੇ ਉੱਥੇ ਪੁਲਿਸ ਨੇ ਤਰਲੋਕਪੁਰੀ ਵਰਗਾ ਬਲਾਕ 32 ਨੰਬਰ ਦਾ, ਜਿੱਥੇ 500 ਸਿੱਖ ਸੀ, ਉੱਥੇ ਜਦੋਂ ਉਹਨਾਂ ਨੇ 3 ਵਾਰੀ ਆਪਣਾ ਬਚਾਅ ਕਰ ਲਿੱਤਾ ਤੇ ਸ਼ੂਰਵੀਰ ਤਿਆਗੀ ਵਰਗੇ SHO ਆਏ। ਉਹਨਾਂ ਨੇ ਆ ਕੇ ਸਿੱਖਾਂ ਤੋਂ ਕਿਹਾ ਕਿ ਤੁਸੀਂ ਆਪਣੇ ਹਥਿਆਰ ਛੱਡ ਦਿਓ, ਅਸੀਂ ਹੁਣ ਪੁਲਿਸ ਆ ਗਈ ਹੈ ਤੇ ਹੁਣ ਭੀੜ ਨੂੰ ਅਸੀਂ ਪਿੱਛੇ ਕਰ ਦਿੰਦੇ ਹਾਂ। ਉਹਨਾਂ ਨੇ ਭੀੜ ਨੂੰ ਉਸ ਵੇਲੇ ਪਿੱਛੇ ਕਰ ਦਿੱਤਾ ਤੇ ਸਾਰਿਆਂ ਨੂੰ ਅਲੱਗ-ਅਲੱਗ ਕਰ ਦਿੱਤਾ। ਜਿੱਦਾਂ ਹੀ ਸਿੱਖ ਆਪਣੇ ਹਥਿਆਰ ਛੱਡ ਦਿੱਤੇ ਤੇ ਅਲੱਗ-ਅਲੱਗ ਹੋ ਗਏ, ਉਸੇ ਵੇਲੇ ਉਸ ਸ਼ੂਰਵੀਰ ਤਿਆਗੀ ਨੇ, SHO ਨੇ ਉੱਥੇ ਹਮਲਾ ਕਰਾਇਆ ਤੇ 500 ਸਿੱਖਾਂ ਦਾ ਕਤਲ ਇੱਕੋ ਬਲਾਕ ਦੇ ਵਿੱਚ, ਇੱਕੋ ਮੁਹੱਲੇ ਦੇ ਵਿੱਚ ਹੋਇਆ, ਜਿੱਥੇ ਕੋਈ ਵੀ ਬੀਬੀ ਨਹੀਂ ਬਚੀ ਜਿਹੜੀ ਵਿਧਵਾ ਨਾ ਹੋਈ ਹੋਏ, ਕੋਈ ਬੱਚਾ ਨਹੀਂ ਬਚਿਆ ਜਿਹੜਾ ਅਨਾਥ ਨਾ ਹੋਇਆ ਹੋਏ। ਇਸ ਤਰ੍ਹਾਂ ਦੇ ਨਾਲ SSP, ਉਸ ਵੇਲੇ ਦੇ DSP ਸੇਵਾ ਦਾਸ ਵਰਗੇ, ਇਹਨਾਂ ਨੇ ਕਤਲੇਆਮ ਕੀਤਾ। ਸਾਡੀਆਂ 30 ਕੁੜੀਆਂ ਚੁੱਕ ਕੇ ਚਿੱਲਾ ਗਾਉਂ ਲੈ ਕੇ ਗਏ। ਉੱਥੇ ਉਹਨਾਂ ਦੇ ਨਾਲ ਕੀ ਹੋਇਆ ਮੈਂ ਬੋਲ ਨਹੀਂ ਸਕਦਾ। ਜੋ ਜੋ ਉਹਨਾਂ ਦੇ ਨਾਲ ਹੋਇਆ, ਸਿਰਫ ਕਤਲੇਆਮ ਨਹੀਂ ਹੋਇਆ, ਉਹਨਾਂ ਦੀ ਬੇਪਤੀ ਵੀ ਕੀਤੀ ਗਈ। ਤੇ ਇਸ ਕਰਕੇ ਅੱਜ ਉਸਨੂੰ ਇਹ ਕਹਿ ਦੇਣਾ ਕਿ ਇੱਕ ਦੰਗਾ ਭੜਕਿਆ ਸੀ ਤੇ ਇੱਥੇ ਹੋਇਆ, ਇਹ ਸਰਾਸਰ ਝੂਠ ਹੈ। ਇਹ ਨਸਲਕੁਸ਼ੀ ਸੀ, ਇਹ ਘੱਲੂਕਾਰਾ ਸੀ। ਜਿਸ ਤਰ੍ਹਾਂ ਦੇ ਨਾਲ ਪਹਿਲੇ ਘੱਲੂਕਾਰੇ ਸਿੱਖਾਂ ਨਾਲ ਹੋਏ ਸੀ, ਉਹੀ ਘੱਲੂਕਾਰਾ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੀ ਬਿਲਕੁਲ ਜਰਨੈਲ ਸਿੰਘ ਜੀ, ਜਿਵੇਂ ਤੁਸੀਂ ਬੜੇ ਤੱਥਾਂ ਦੇ ਆਧਾਰਿਤ ਆਪਣਾ ਜਿਹੜੀ ਵਿਚਾਰ ਹੈਗੇ ਆ ਉਹ ਰੱਖੇ ਆ ਕਿ ਦੰਗਿਆਂ ਦੇ ਵਿੱਚ ਤੇ ਨਸਲਕੁਸ਼ੀ ਦੇ ਵਿੱਚ ਕੀ ਫਰਕ ਹੁੰਦਾ ਤੇ ਕਿਸ ਹਿਸਾਬ ਨਾਲ ਇਹ ਦੰਗੇ ਨਾ ਹੋ ਕੇ ਇੱਕ ਬੜਾ ਹੀ ਵੈਲ ਆਰਗੇਨਾਈਜ਼ਡ ਕ੍ਰਾਈਮ ਸੀ ਤੇ ਇੱਕ ਨਸਲਕੁਸ਼ੀ ਸੀਗੀ, ਜਿਹੜੀ ਇੱਕ ਸਾਜ਼ਿਸ਼ ਤਹਿਤ, ਜਿਹਦੇ ਵਿੱਚ ਪੁਲਿਸ ਤੋਂ ਲੈ ਕੇ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਪੋਲੀਟੀਕਲ ਜਿਹੜਾ ਏਰੀਨਾ ਹੁੰਦਾ, ਸਾਰਾ ਕੁਛ ਹੀ ਜਿਹੜਾ ਸਾਰਾ ਤੰਤਰ ਸੀਗਾ, ਸਾਰੀ ਐਡਮਿਨਿਸਟ੍ਰੇਸ਼ਨ ਸੀ, ਉਹ ਸਿੱਖਾਂ ਦੇ ਖਿਲਾਫ ਕੰਮ ਕਰ ਰਹੀ ਸੀ। ਸੋ ਅੱਜ ਜਦੋਂ ਇਹ ਮਸਲਾ ਹੁਣ ਦੁਬਾਰਾ ਉੱਠਿਆ ਓਨਟਾਰੀਓ ਦੀ ਰੈਜ਼ੋਲਿਊਸ਼ਨ ਦੇ ਹਵਾਲੇ ਦੇ ਨਾਲ, ਤਾਂ ਜਦੋਂ ਜਿਵੇਂ ਇੰਡੀਆ ਦਾ ਜਿਹੜਾ ਰਿਐਕਸ਼ਨ ਹੈਗਾ, ਕਦੇ ਉਹਨੂੰ ਇਸ ਰੈਜ਼ੋਲਿਊਸ਼ਨ ਨੂੰ ਮਿਸਗਾਈਡਡ ਕਿਹਾ ਗਿਆ ਜਾਂ ਇਹਨੂੰ ਹੁਣ ਓਵਰ ਐਗਜ਼ੈਜਰੇਟਡ ਕਿਹਾ ਜਾ ਰਿਹਾ ਹੈ ਇੰਡੀਆ ਦੇ ਵੱਲੋਂ, ਤਾਂ ਤੁਹਾਡੇ ਜਦੋਂ ਤੁਸੀਂ ਇਹ ਰੈਜ਼ੋਲਿਊਸ਼ਨ ਦਿੱਲੀ ਦੇ ਵਿੱਚ ਪਾਸ ਕੀਤਾ ਸੀਗਾ, ਉਹ ਉਦੋਂ ਨਹੀਂ ਸੀਗਾ, ਇੱਦਾਂ ਦਾ ਕੋਈ ਵੀ ਰਿਐਕਸ਼ਨ ਕਿਸੇ ਵੀ ਕਾਰਨਰ ਤੋਂ ਨਹੀਂ ਦੇਖਣ ਨੂੰ ਮਿਲਿਆ। ਹਾਲਾਂਕਿ ਜਦੋਂ ਨਾ ਹੀ ਕਿਸੇ ਪੋਲੀਟੀਕਲ ਪਾਰਟੀ ਦੇ ਵੱਲੋਂ ਤੇ ਨਾ ਹੀ ਕਿਸੇ ਆਫਿਸ ਦੇ ਵੱਲੋਂ ਇੱਦਾਂ ਦਾ ਕੋਈ ਰਿਐਕਸ਼ਨ ਆਇਆ। ਸੋ ਜਦੋਂ ਕੀ ਇਹਦੇ ਪਿੱਛੇ ਇਹ ਸਮਝਿਆ ਜਾਵੇ ਕਿ ਜਦੋਂ ਇੰਟਰਨੈਸ਼ਨਲ ਪਰਸਪੈਕਟਿਵ ਦੇ ਨਾਲ ਗੱਲ ਹੁੰਦੀ ਹੈ, ਇੰਟਰਨੈਸ਼ਨਲੀ ਜਦੋਂ ਗੱਲ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਫਿਰ ਅਕਾਊਂਟੇਬਿਲਿਟੀ ਦੀ ਵੀ ਗੱਲ ਹੋਵੇਗੀ ਤੇ ਇਹ ਗੱਲ ਜੇ ਅੱਗੇ ਤੁਰੂਗੀ ਤਾਂ ਫਿਰ ਇਹ ਵੀ ਆਉਂਦਾ ਵੀ ਠੀਕ ਹੈ, ਜੇ ਨਸਲਕੁਸ਼ੀ ਹੈਗੀ ਹੈ ਤਾਂ ਨਸਲਕੁਸ਼ੀ ਕੀਤੀ ਕਿਹਨੇ ਹੈ, ਤੇ ਜੇ ਕੀਤੀ ਕਿਹਨੇ ਹੈ ਤਾਂ ਉਹਦੇ ਵਿੱਚ ਇੰਡੀਆ ਦਾ ਜਿਹੜਾ ਨਾਮ ਹੈਗਾ ਉਹ ਖਰਾਬ ਹੁੰਦਾ। ਤਾਂ ਕਰਕੇ ਇਹ ਜਿਹੜਾ ਰਿਐਕਸ਼ਨ ਹੈਗਾ, ਇਹਦਾ ਵਿਰੋਧ ਹੋ ਰਿਹਾ ਹੈ ਜਾਂ ਇਹਦਾ ਹੋਰ ਵੀ ਕੋਈ ਕਾਰਨ ਸਮਝਦੇ ਹੋ ਤੁਸੀਂ? ਦੇਖੋ, ਜਦੋਂ ਅਸੀਂ ਲੈ ਕੇ ਆਏ ਤੇ ਇਹਨਾਂ ਨੂੰ ਪਤਾ ਹੀ ਸੀ ਕਿ ਜਰਨੈਲ ਸਿੰਘ ਨੇ ਤਾਂ 84 ਦੇ ਕਤਲੇਆਮ ਦੇ ਬਾਰੇ, ਇਸ ਨਸਲਕੁਸ਼ੀ ਦੇ ਬਾਰੇ ਪਹਿਲਾਂ ਵੀ ਵਿਰੋਧ ਦਰਜ ਕਰਾਇਆ ਤੇ ਹੁਣ ਵੀ ਉਹ ਮਤਾ ਲੈ ਕੇ ਆਇਆ ਤੇ ਮਤਾ ਪਾਸ ਕੀਤਾ, ਬਕਾਇਦਾ ਉਹਦੀਆਂ ਖਬਰਾਂ ਛਪੀਆਂ।
ਪਰ ਸ਼ਾਇਦ ਉਸ ਵੇਲੇ ਅਜੇ ਚੋਣਾਂ ਹੋਣੀਆਂ ਸੀ ਤੇ ਅਜੇ ਪੰਜਾਬ ਦੀਆਂ ਚੋਣਾਂ ਵੀ ਹੋਣੀਆਂ ਸੀ, ਇਸ ਕਰਕੇ ਰਾਜਨਾਥ ਸਿੰਘ ਵੀ ਕਹਿੰਦਾ ਸੀ ਨਸਲਕੁਸ਼ੀ ਹੈ। ਤੇ ਪਰ ਹੁਣ ਜਦੋਂ ਚੋਣਾਂ ਹੋ ਚੁੱਕੀਆਂ ਨੇ ਤੇ ਹੁਣ ਜਦੋਂ ਸਭ ਕੁਝ ਨਿਕਲ ਗਿਆ ਤੇ ਹੁਣ ਇਹਨਾਂ ਨੂੰ, ਬਾਕੀ ਦੂਜੀ ਗੱਲ ਇਹ ਤੁਹਾਡੀ ਠੀਕ ਹੈ, ਜਦੋਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਗੱਲ ਬਣਦੀ ਹੈ, ਮੈਂ ਇਹ ਵੀ ਦੱਸ ਦਿੰਦਾ, ਜਦੋਂ 84 ਦੇ ਉਸ ਨਸਲਕੁਸ਼ੀ ਨੂੰ ਲੈ ਕੇ ਮੈਂ ਚਿਦੰਬਰਮ ਦੇ ਜੁੱਤੀ ਮਾਰੀ ਸੀ ਕਿ ਵੀ ਜਿਹੜਾ ਕਹਿੰਦਾ ਸੀ ਸੱਜਣ ਕੁਮਾਰ ਦੇ ਟਾਈਟਲਰ ਇਹਨਾਂ ਨੇ ਕੁਝ ਨਹੀਂ ਕੀਤਾ, ਇਹਨਾਂ ਨੂੰ ਕਲੀਨ ਚਿਟ ਦਿੰਦੇ ਆ ਤੇ ਟਿਕਟਾਂ ਦਿੰਦੇ ਆ ਪਾਰਲੀਮੈਂਟ ਦੀਆਂ, ਤੇ ਉਸ ਵੇਲੇ ਵੀ ਜਦੋਂ ਮਸਲਾ ਅੱਧੇ ਘੰਟੇ ਦੇ ਵਿੱਚ ਪੂਰੀ ਦੁਨੀਆ 'ਚ ਬਣ ਗਿਆ, ਜਦੋਂ ਦੂਜੇ ਦੇਸ਼ਾਂ ਦੇ ਵਿੱਚ ਵੀ ਉਹ ਮਸਲਾ ਬਣ ਗਿਆ, ਅਮਰੀਕਾ ਕੈਨੇਡਾ ਸਭ ਜਗ੍ਹਾ ਉਹ ਮਸਲਾ, ਤਾਂ ਇਹਨਾਂ ਨੂੰ ਸ਼ਰਮ ਆਈ, ਤਾਂ ਇਹਨਾਂ ਨੇ ਟਿਕਟਾਂ ਕੱਟੀਆਂ। ਜੇ ਗੱਲ ਸਿਰਫ ਹਿੰਦੁਸਤਾਨ ਦੇ ਵਿੱਚ ਦੀ ਰਹਿ ਜਾਂਦੀ ਤੇ ਸ਼ਾਇਦ ਉਹਨਾਂ ਦੀਆਂ ਟਿਕਟਾਂ ਵੀ ਨਾ ਕੱਟਦੇ, ਪਰ ਜਦੋਂ ਮਾਮਲਾ ਇੰਟਰਨੈਸ਼ਨਲ ਬਣ ਜਾਂਦਾ, ਪੂਰੇ ਮੀਡੀਆ 'ਚ ਖਿੱਚਿਆ ਜਾਂਦਾ, ਸਾਰੀ ਦੁਨੀਆ ਦੇ ਸਾਹਮਣੇ ਬੇਇੱਜ਼ਤੀ ਹੋਣ ਲੱਗ ਪੈਂਦੀ ਹੈ, ਉਦੋਂ ਇਹਨਾਂ ਨੂੰ ਫਿਰ ਲੱਗਦਾ ਕਿ ਵੀ ਸਾਡੀ ਬੇਇੱਜ਼ਤੀ ਹੋ ਰਹੀ ਹੈ। ਤੇ ਹੁਣ ਓਨਟਾਰੀਓ, ਕਿਉਂਕਿ ਕੈਨੇਡਾ ਦੀ ਧਰਤੀ ਦੇ ਉੱਤੇ ਉਹ ਪਾਸ ਕੀਤਾ ਗਿਆ ਤੇ ਸ਼ਰਮ ਜ਼ਿਆਦਾ ਆ ਰਹੀ ਹੈ ਕਿ ਬਈ ਇਹ ਹੁਣ ਇਸ ਕੰਟਰੀ ਤੇ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੀ ਇਹਦੇ ਉੱਤੇ ਇੱਕ ਗੱਲ ਕੀਤੀ ਗਈ ਸੀ ਕਿ ਸਿੱਖ ਜੈਨੋਸਾਈਡ ਸਿੱਖਾਂ ਦੇ ਨਾਲ ਹੋਇਆ, ਤੇ ਹੁਣ ਇਹ ਗੱਲ ਉੱਥੇ ਮਤਾ ਪਾਸ ਕਰਕੇ ਕੀਤੀ ਗਈ ਹੈ। ਤੇ ਇਸ ਕਰਕੇ ਇਹਨਾਂ ਨੂੰ ਹੁਣ ਜ਼ਿਆਦਾ ਦੁੱਖ ਹੈ ਕਿ ਚਲੋ ਇਹਨਾਂ ਨੇ ਸੋਚਿਆ ਪਹਿਲੇ ਦਿੱਲੀ 'ਚ ਪਾਸ ਕਰ ਲਿਆ, ਕੋਈ ਗੱਲ ਨਹੀਂ, ਪਰ ਹੁਣ ਇਹਨਾਂ ਨੂੰ ਲੱਗਾ ਕਿ ਸ਼ਾਇਦ ਗੱਲ ਮੁੱਕ ਜਾਏਗੀ, ਪਰ ਜਦੋਂ ਗੱਲ ਮੁੱਕੀ ਨਹੀਂ, ਗੱਲ ਅੱਗੇ ਵੱਧ ਗਈ ਹੈ। ਤੇ ਦੂਜੀ ਗੱਲ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਬੀਜੇਪੀ ਨੂੰ ਇਹ ਵੀ ਡਰ ਲੱਗਦਾ ਹੈ ਕਿ ਜੋ 2002 'ਚ ਇਹਨਾਂ ਨੇ ਮੁਸਲਮਾਨਾਂ ਦੇ ਵਿੱਚ ਨਾਲ ਗੁਜਰਾਤ 'ਚ ਕੀਤਾ, ਕਿਤੇ ਉਹਦੇ ਬਾਰੇ ਵੀ ਬਾਕੀ ਮਤੇ ਨਾ ਪੈਣੇ ਸ਼ੁਰੂ ਹੋ ਜਾਣ, ਕਿਉਂਕਿ ਮੁਸਲਮਾਨਾਂ ਦੇ ਕਈ ਅਜੇ ਵੀ ਦੇਸ਼ ਹੈਗੇ ਆ ਜਿਹੜੇ ਬਾਕੀ ਦੇਸ਼ ਨੇ, ਉਹਨਾਂ ਵਿੱਚ ਵੀ ਇਹ ਮਤਾ ਪੈ ਸਕਦਾ ਤੇ ਫਿਰ ਹੋਰ ਜ਼ਿਆਦਾ ਇਹਨਾਂ ਦੀ ਇਨਸਲਟ ਹੋ ਸਕਦੀ ਹੈ। ਸ਼ਾਇਦ ਇਹ ਡਰ ਇਹਨਾਂ ਦੇ ਮਨ ਵਿੱਚ ਹੋਵੇ ਜਾਂ ਕੀ ਹੈ, ਪਰ ਮੈਂ ਇੰਨਾ ਜ਼ਰੂਰ ਜਾਣਦਾ ਕਿ ਜਦੋਂ ਇਹ ਹਾਲਾਤ ਚੱਲ ਰਹੇ ਸੀ ਉਸ ਵੇਲੇ ਉਹ ਭਾਵੇਂ ਬੀਜੇਪੀ ਸੀ ਤੇ ਭਾਵੇਂ ਕਾਂਗਰਸ ਸੀ, ਮੁੱਖ ਤੌਰ ਦੇ ਉੱਤੇ ਉਹ ਕਾਂਗਰਸ ਸੀ, ਪਰ ਜਿਹੜੀ ਹੈ ਕੱਟੜਵਾਦੀ ਹਿੰਦੂਤਵਵਾਦੀ ਸੋਚ ਸੀ, ਇਹ ਸੋਚ ਜਿਹੜੀ ਹੈ ਉਸ ਵੇਲੇ ਕਾਂਗਰਸ ਦੇ ਵਿੱਚ ਸੀ ਤੇ ਬੀਜੇਪੀ ਦੇ ਵਿੱਚ ਵੀ ਸੀ, ਪਰ ਹੁਣ ਉਹ ਦੋਨੋਂ ਮਿਲ ਕੇ ਉਹਨਾਂ ਨੂੰ ਆਪਸ ਇਹ ਲੱਗਦਾ ਹੈ ਕਿ ਵੀ ਗੱਲ ਇਹ ਜਾਂਦੀ ਹੈ ਕਿ ਜਿਹੜੇ ਇੱਥੇ ਦੀ ਜਿਹੜੀ ਵੱਧ ਗਿਣਤੀ ਸੀਗੀ ਉਹਨਾਂ ਨੇ ਘੱਟ ਗਿਣਤੀ ਨੂੰ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਗੁਰੂ ਤੇਗ ਬਹਾਦਰ ਸਾਹਿਬ ਵਾਲਾ ਮਹਾਰਾਜ ਵਰਗਿਆਂ ਨੇ, ਜਿਨ੍ਹਾਂ ਨੇ ਆਪਣਾ ਸੀਸ ਦਿੱਤਾ, ਬਲੀਦਾਨ ਕੀਤਾ, ਪਰ ਸੀਸਗੰਜ ਸਾਹਿਬ ਜਿੱਥੇ ਬਲੀਦਾਨ ਹੋਇਆ ਗੁਰੂ ਸਾਹਿਬ ਦਾ, ਉੱਥੇ ਵੀ ਹਮਲਾ ਕੀਤਾ ਗਿਆ। ਰਕਾਬਗੰਜ ਸਾਹਿਬ ਦੇ ਵਿੱਚ ਵੀ ਹਮਲਾ ਕੀਤਾ ਗਿਆ, ਜਿੱਥੇ ਮਹਾਰਾਜ ਦੇ ਧੜ ਦਾ ਸੰਸਕਾਰ ਹੋਇਆ, ਜੋ ਕਿ ਤਿਲਕ ਜੰਜੂ ਰਾਖਾ ਪ੍ਰਭਤਾਕਾ ਕਿਨੋ ਬੜੋ ਕਲੂ ਮੇ ਸਾਕਾ, ਜੋ ਮਹਾਰਾਜ ਨੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਫਿਰਨ, ਉਹ ਰਕਾਬਗੰਜ ਸਾਹਿਬ ਦੇ ਮੁਖਤਿਆਰ ਸਿੰਘ ਦਾ ਹਲਫਨਾਮਾ ਹੈ, ਜੋ ਉਸ ਵੇਲੇ ਸੇਵਾਦਾਰ ਸੀ ਉੱਥੇ। ਉਹ ਕਹਿੰਦਾ ਹੈ ਕਿ ਜਦੋਂ ਹਮਲਾ ਹੋਇਆ ਬਸੰਤ ਸਾਠੇ ਵਰਗਾ ਉੱਥੇ ਬਾਹਰ ਖੜਾ ਸੀ, ਉੱਥੇ ਇੱਕ ਕਮਲਨਾਥ ਕਾਂਗਰਸ ਦਾ ਵੱਡਾ ਲੀਡਰ ਬਾਹਰ ਖੜਾ ਸੀ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ, 2 ਸਿੱਖਾਂ ਦਾ ਕਤਲ ਕੀਤਾ ਗਿਆ, ਇੱਕ ਬਾਬੇ ਨੂੰ, ਉਹਦੇ ਬੱਚੇ ਨੂੰ, ਦੋਨਾਂ ਨੂੰ ਉੱਥੇ ਜਿਉਂਦਾ ਸਾੜ ਦਿੱਤਾ ਗਿਆ। ਇਹ ਸਾਰਾ ਕੁਝ ਡਾਕੂਮੈਂਟਡ ਹੈ। ਇਹਦੇ ਵਿੱਚ ਅਜੇ ਸੂਰੀ ਦੀ ਜਿਹੜੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਖਬਰ ਵੀ ਆਈ ਹੈ, ਉਹ ਵੀ ਉਹਨੇ ਲਿਖੀ ਹੈ, ਤੇ ਉਹਦੇ ਬਾਰੇ ਵੀ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੋ ਇਹਨਾਂ ਨੇ ਕੀਤਾ, ਹੁਣ ਇਹ ਉਦੋਂ ਤੱਕ ਦੂਰਦਰਸ਼ਨ ਨਾਲ ਛਪਾਉਂਦੇ ਰਹੇ। ਸੱਚਾਈ ਇਹ ਹੈ ਕਿ ਜੋ 84 ਦੇ ਵਿੱਚ ਹੋਇਆ ਉਹ ਕਦੇ ਮੀਡੀਆ ਵਿੱਚ ਆ ਨਹੀਂ ਸਕਿਆ, ਉਦੋਂ ਇਹਨਾਂ ਨੇ ਬਿਲਕੁਲ ਸੈਂਸਰਸ਼ਿਪ ਕਰ ਦਿੱਤੀ ਸੀ, ਕੁਝ ਵੀ ਉਸ ਵੇਲੇ ਵੀਡੀਓ ਨਹੀਂ ਸੀ, ਕੈਮਰੇ ਨਹੀਂ ਸੀ, ਮੋਬਾਈਲ ਫੋਨ ਨਹੀਂ ਸੀ, ਪਰ ਹੁਣ ਉਹ ਜਦੋਂ ਮੈਂ ਜੁੱਤੀ ਮਾਰੀ ਉਹ ਤੋਂ ਬਾਅਦ ਇਹ ਇਸ਼ੂ ਖੜਾ ਹੋਇਆ ਦੁਬਾਰਾ, ਤੇ ਇਹ ਹੁਣ 5-6 ਸਾਲਾਂ ਤੋਂ ਜਿਹੜੀ ਇੱਕ ਮੁਹਿੰਮ ਚੱਲ ਪਈ ਹੈ ਦੁਨੀਆ ਦੇ ਵਿੱਚ 84 ਦੇ ਕਤਲੇਆਮ ਨੂੰ ਲੈ ਕੇ, ਇਹਨਾਂ ਨੂੰ ਉਸ ਬਾਰੇ ਜੋ ਇਹਨਾਂ ਨੂੰ ਸ਼ਰਮਿੰਦਾ ਕਰਨ ਦੀ, ਉਹਦੇ ਤੋਂ ਹੁਣ ਘਬਰਾ ਗਏ ਨੇ। ਜੀ ਬਿਲਕੁਲ ਜਰਨੈਲ ਸਿੰਘ ਜੀ, ਇਸੇ ਦੇ ਨਾਲ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਇੱਕ ਹਰਜੀਤ ਸਿੰਘ ਸੱਜਣ ਬਾਰੇ ਵੀ ਜਿਹੜਾ ਹੈਗਾ ਤੁਹਾਡਾ ਕਮੈਂਟ ਜਾਂ ਤੁਹਾਡਾ ਪ੍ਰਤੀਕਰਮ ਕਹਿ ਲਓ ਉਹ ਜਾਣਨਾ ਚਾਹੂੰਗਾ ਕਿ ਜਿੱਥੇ ਇੱਕ ਪਾਸੇ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਵਸਦੇ ਨੇ, ਉਹ ਪੰਜਾਬ ਦੇ ਵਿੱਚ ਹੋਣ, ਬਾਕੀ ਰਹਿੰਦੇ ਭਾਰਤ ਦੇ ਵਿੱਚ ਹੋਣ ਜਾਂ ਭਾਰਤ ਦੇ ਨਕਸ਼ੇ ਤੋਂ ਬਾਹਰ ਬੈਠੇ ਹੋਣ, ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਕੌਮ ਨੇ
ਆ ਕੇ ਸਟਰਗਲ ਕੀਤੀ ਹੈ, ਬੜੀ ਲੰਬੀ ਸਟਰਗਲ ਹੈ। ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ 100 ਸਾਲ ਪਹਿਲਾਂ ਜਿੱਥੇ ਕਾਮਾਗਾਟਾ ਮਾਰੂ ਦੇ ਇੱਕ ਦੁਖਾਂਤ ਤੋਂ ਸਫ਼ਰ ਸ਼ੁਰੂ ਹੁੰਦਾ ਹੈ, ਉੱਥੇ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਕਿੱਥੇ ਤੱਕ ਪਹੁੰਚੀ ਹੈ, ਤਰੱਕੀ ਕੀਤੀ ਹੈ। ਅਤੇ ਜਦੋਂ ਹਰਜੀਤ ਸਿੰਘ ਸੱਜਣ ਪਹਿਲੇ ਇੱਕ ਸਿੱਖ ਹੈਗੇ ਆ ਜਿਹੜੇ ਇਸ ਅਹੁਦੇ ਤੱਕ ਪਹੁੰਚੇ ਆ, ਕਿਸੇ ਦੇਸ਼ ਦੇ ਰੱਖਿਆ ਮੰਤਰੀ ਬਣਿਆ ਕੈਨੇਡਾ ਦੇ, ਅਤੇ ਸਿੱਖ ਕੌਮ ਨੂੰ ਸਾਰਿਆਂ ਨੂੰ ਉਹਨਾਂ 'ਤੇ ਮਾਣ ਹੈਗਾ। ਅਤੇ ਜਦੋਂ ਉਹ ਹੁਣ ਪਹਿਲੀ ਵਾਰੀ ਇਸ ਅਹੁਦੇ 'ਤੇ ਵਿਰਾਜਮਾਨ ਹੋਣ ਤੋਂ ਬਾਅਦ ਭਾਰਤ ਜਾਂਦੇ ਆ, ਵਾਪਸ ਆਪਣੇ ਪੰਜਾਬ ਆਪਣੇ ਪਿੰਡ ਜਾਂਦੇ ਆ, ਆਪਣੇ ਘਰ ਵਾਪਸ ਜਾਂਦੇ ਆ, ਤਾਂ ਜਿਹੜਾ ਉਹਨਾਂ ਨੂੰ ਵੈਲਕਮ ਕਰਨ ਦੀ ਥਾਂ 'ਤੇ ਉਹਨਾਂ 'ਤੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ 'ਤੇ ਕੁਐਸਚਨ ਮਾਰਕ ਲਗਾਏ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ, ਅਤੇ ਈਵਨ ਜਿਹੜਾ ਇੰਡੀਆ ਦਾ ਜਿਹੜਾ ਰਿਐਕਸ਼ਨ ਹੈਗਾ ਉਹ ਵੀ ਭਾਵੇਂ ਉਹ ontario ਦੇ ਰੈਜ਼ੋਲੂਸ਼ਨ ਦੇ ਹਵਾਲੇ ਨਾਲ ਹੋਵੇ ਜਾਂ ਓਵਰਆਲ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਪ੍ਰੋਪਰਲੀ ਨਹੀਂ ਦੇਖਣ ਨੂੰ ਮਿਲਦਾ ਹੈਗਾ। ਸੋ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਤੁਹਾਡਾ ਕੀ ਕਹਿਣਾ ਹੈ? ਦੇਖੋ, ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲਾਂ ਹੀ ਗੱਦਾਰੀਆਂ ਕਰਦਾ ਰਿਹਾ, ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਆਪਣੀ ਕੌਮ ਨੂੰ ਇਹ ਸਮਝ ਕਦੋਂ ਆਉਣੀ ਹੈ। ਉਹ ਤਾਂ ਅਜੇ ਇਲੈਕਸ਼ਨ ਤੋਂ ਪਹਿਲਾਂ ਵੀ ਕਹਿੰਦਾ ਸੀ ਕਿ ਜਗਦੀਸ਼ ਟਾਈਟਲਰ ਨੇ ਕੁਝ ਨਹੀਂ ਕੀਤਾ, ਕਾਂਗਰਸ ਪਾਰਟੀ ਨੇ 84 ਨਹੀਂ ਕਰਾਈ, ਇਹ ਹੁਣ ਇਹਨੂੰ ਭੁੱਲ ਜਾਣਾ ਚਾਹੀਦਾ। ਉਹ ਸਾਰੇ ਸ਼ਰੇਆਮ ਕਹਿੰਦਾ, ਕਿਉਂਕਿ ਇਹਦੇ ਜਗਦੀਸ਼ ਟਾਈਟਲਰ ਦੇ ਨਾਲ ਵਪਾਰਕ ਹਿੱਤ ਨੇ। ਇਹ ਜਿਹੜੀਆਂ, ਮੈਂ ਹੁਣ ਜ਼ਿਆਦਾ ਕੁਝ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇਹ ਚੰਗਾ ਨਹੀਂ ਲੱਗਦਾ, ਪਰ ਇਹ ਜਿੰਨੇ ਵੀ ਮਾੜੇ ਕੰਮ ਹੈਗੇ ਆ ਸਾਰੇ ਇਹ ਮਿਲ ਕੇ ਜਗਦੀਸ਼ ਟਾਈਟਲਰ ਦੇ ਨਾਲ ਮਿਲ ਕੇ ਕਰਦਾ ਰਿਹਾ ਜੀ। ਇਹ ਕੈਪਟਨ ਅਮਰਿੰਦਰ ਸਿੰਘ ਉਹਦੇ ਨਾਲ ਹੈ, ਔਰ ਉਹ ਸ਼ਰੇਆਮ ਕਹਿੰਦਾ ਕਿ ਨਹੀਂ ਕਾਂਗਰਸ ਨੇ ਨਹੀਂ ਕੀਤਾ, ਜਗਦੀਸ਼ ਟਾਈਟਲਰ ਨੇ ਨਹੀਂ ਕੀਤਾ, ਕੋਈ ਕਤਲੇਆਮ ਨਹੀਂ ਕੀਤਾ। ਸ਼ਰਮ ਆਉਣੀ ਚਾਹੀਦੀ ਹੈ, ਇਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਦੂਜੀ ਗੱਲ, ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਸੀ ਕਿ ਕੋਈ ਹਿੰਦੁਸਤਾਨ 'ਚ ਜੰਮਿਆ ਹੋਇਆ ਉਹ ਆਪਣੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਤੱਕ ਬਣਿਆ ਜੀ, ਉਹਦਾ ਸਵਾਗਤ ਕਰਨਾ ਚਾਹੀਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਹਰਜੀਤ ਸਿੰਘ ਸੱਜਣ ਖਾਲਿਸਤਾਨੀ ਸਿੰਪੈਥਾਈਜ਼ਰ ਹੈ, ਤੇ ਦੂਜੇ ਪਾਸੇ ਤੁਸੀਂ 84 ਦੇ ਇਸ ਘੱਲੂਘਾਰੇ ਨੂੰ ਘੱਲੂਘਾਰਾ ਮੰਨਣ ਦੇ ਉੱਤੇ ਇਤਰਾਜ਼ ਕਰ ਰਹੇ ਹੋ। ਇਹ ਦੱਸੋ ਫਿਰ, ਇਹ ਜਿਹੜਾ ਮੰਨ ਲਓ ਜਿਹੜੀ ਜੇ ਖਾਲਿਸਤਾਨ ਦੀ ਭਾਵਨਾ ਆਈ ਵੀ ਹੈ, ਤੇ ਉਹ ਭਾਵਨਾ ਆਉਣ ਦਾ ਸਭ ਤੋਂ ਵੱਡਾ ਜਿਹੜਾ ਤਵਾ ਹੈ ਉਹ ਤਾਂ 1984 ਦਾ ਕਤਲੇਆਮ ਹੈ, 1984 ਦਾ ਘੱਲੂਘਾਰਾ ਹੈ। ਤੁਸੀਂ ਉਸ 1984 ਦੇ ਘੱਲੂਘਾਰੇ ਨੂੰ ਗਲਤੀ ਮੰਨੋ, ਤੁਸੀਂ ਉਹਦੇ ਤੇ ਸ਼ਰਮਿੰਦਗੀ ਜ਼ਾਹਿਰ ਕਰੋ, ਤੁਸੀਂ ਉਹਦੇ ਉੱਤੇ ਕਹੋ ਕਿ ਇਹ ਬਹੁਤ ਵੱਡੀ ਗਲਤੀ ਹੋਈ ਹੈ, ਤੁਸੀਂ ਦੋਸ਼ੀਆਂ ਨੂੰ ਸਜ਼ਾ ਦੇਵੋ। ਤੇ ਵੀ ਤੁਸੀਂ ਕਹਿਣ ਵਾਲੇ ਬਣਦੇ ਹੋ ਕਿ ਭਈ ਹਾਂ ਹੁਣ ਖਾਲਿਸਤਾਨ ਦੀ ਗੱਲ ਕੋਈ ਕਰਦਾ ਤੇ ਗਲਤ ਹੈ, ਵੀ ਐਵੇਂ ਨਹੀਂ ਹੈ, ਅਸੀਂ ਤੇ ਸਾਰਿਆਂ ਨੂੰ ਸਜ਼ਾ ਦੇਤੀ, ਅਸੀਂ ਸੱਜਣ ਕੁਮਾਰ ਨੂੰ ਫਾਂਸੀ ਤੇ ਟੰਗਤਾ, ਅਸੀਂ ਟਾਈਟਲਰ ਨੂੰ ਫਾਂਸੀ ਤੇ ਟੰਗ ਦਿੱਤਾ, ਅਸੀਂ ਇਹ ਇਨਸਾਫ ਕਰਕੇ ਦਿਖਾ ਦਿੱਤਾ, ਫੇਰ ਤਾਂ ਤੁਸੀਂ ਗੱਲ ਗਾਓ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਦੂਜਾ ਵੀ ਉਹ ਸਿੰਪੈਥਾਈਜ਼ਰ ਕਿਉਂ ਆਵਾਜ਼ ਕਿਉਂ ਚੁੱਕੀ ਜਾਂਦੀ ਹੈ, ਤੇ ਦੂਜੇ ਪਾਸੇ ਤੁਸੀਂ ਜਿਹੜਾ ਹੈ 84 ਦੇ ਕਤਲੇਆਮ, ਉਸ 84 ਦੇ ਜਿਹੜਾ ਹੋਇਆ ਘੱਲੂਘਾਰਾ, ਉਹਨੂੰ ਕਹਿੰਦੇ ਹੋ ਕਿ ਸਾਨੂੰ ਬੜੀ ਇਹਦੇ ਤੇ ਦੁੱਖ ਹੈ ਜੀ, ਉਹ ontario ਚੋਂ ਪਾਰਲੀਮੈਂਟ ਚੋਂ ਪਾਸ ਹੋ ਗਿਆ। ਤੇ ਫਿਰ ਇਹ ਦੋ ਪੱਖੀਆਂ ਗੱਲਾਂ ਕਿਉਂ ਕਰ ਰਹੇ ਹੋ? ਇੱਕ ਪਾਸੇ ਆਪ ਹੀ ਉਹਦਾ ਜਿਹੜਾ ਕਾਰਨ ਹੈ ਉਹਦੇ ਉੱਤੇ ਤੁਸੀਂ ਸ਼ਰਮਿੰਦਗੀ ਨਹੀਂ ਮਹਿਸੂਸ ਕਰ ਰਹੇ, ਉਹਦੇ ਉੱਤੇ ਤੁਸੀਂ ਇਹ ਰਵੱਈਆ ਅਪਣਾਇਆ ਹੋਇਆ, ਬਲਕਿ ਇਹ ਤਾਂ ਤੁਹਾਡੀ ਗਲਤ ਸੋਚਣੀ ਹੈ, ਇਹ ਤਾਂ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਤੁਸੀਂ ਐਵੇਂ ਕਿਉਂ ਕਰ ਰਹੇ ਹੋ। ਤੇ ਬਾਕੀ ਉਹ ਉੱਥੇ ਗਏ ਨੇ, ਉਹਨਾਂ ਨੇ ਆਏ ਨੇ, ਮੈਂ ਵੈਸੇ ਵੀ ਵੈਲਕਮ ਕਰਦਾ। ਇੱਕ ਬੱਚਾ ਆਪਣੇ ਘਰ ਵਾਪਸ ਆਇਆ ਤੇ ਉਹਨੇ ਇਸ ਦੁਨੀਆ ਦੇ ਇਸ ਲੈਵਲ ਦੇ ਉੱਤੇ ਆਪਣੀ ਪਛਾਣ ਬਣਾਈ ਹੈ। ਤੇ ਦੂਜਾ, ਆਪਾਂ ਤੇ ਕਹਿੰਦੇ ਹਾਂ ਅਰਦਾਸ ਜਹਾਂ ਜਹਾਂ ਖਾਲਸਾ ਜੀ ਸਰ ਤਹਾਂ ਤਹਾਂ ਰੱਖਿਆ ਰਿਆਇਤ, ਜਿੱਥੇ ਜਿੱਥੇ ਵੀ ਖਾਲਸਾ ਵਸਦਾ ਹੋਏ ਉਹਨੂੰ ਰੱਖਿਆ ਰਿਆਇਤ ਹੋਵੇ, ਉਹਦੀ ਫਤਿਹ ਹੋਵੇ। ਜੀ ਬਿਲਕੁਲ ਜਰਨੈਲ ਸਿੰਘ ਜੀ, ਇਸ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅੱਜ ਦਾ ਸਮਾਂ ਜਿਹੜਾ ਹੈਗਾ ਅੱਜ ਦੇ ਸ਼ੋਅ ਦਾ ਉਹ ਸਾਡਾ ਸਮਾਪਤੀ ਦੇ ਵੱਲ ਵੱਧ ਰਿਹਾ ਹੈ, ਅਤੇ ਮੈਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ। ਫਿਰ ਜ਼ਰੂਰ ਕਿਸੇ ਹੋਰ ਇਸ਼ੂ ਦੇ ਉੱਪਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਮੈਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਿਆਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ, ਤੁਹਾਡੀ ਮਾਇਕ ਸਹਾਇਤਾ ਦੀ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਐਡਰੈਸ ਤੇ ਤੁਸੀਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਇਸ ਐਡਰੈਸ ਤੇ ਸਾਨੂੰ ਭੇਜ ਸਕਦੇ ਹੋ।
ਇੱਕ ਵਾਰ ਮੈਂ ਦੁਬਾਰਾ ਰਿਪੀਟ ਕਰ ਦਿਆਂ, ਸਾਡੀ ਵੈਬਸਾਈਟ www.tv84.tv। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।